ਤਾਰ ਇਸ ਤਰ੍ਹਾਂ ਦੀ ਲੰਘ ਜਾਏ ਬਾਜ਼ੂ ਤੇ ਜਾਂ ਕਿਸੇ ਹੋਰ ਚੀਜ਼ ਦੇ ਲੱਤ ਕੱਟ ਜਾਏ ਜਾਂ ਕਿਸੇ ਹੋਰ ਚੀਜ਼ ਨਾਲ, ਜਿਸ ਤਰ੍ਹਾਂ ਉਹ ਭਾਈ ਵੀ ਪਹਿਲਾਂ ਦੱਸ ਰਹੇ ਸੀ ਕਿ ਗੱਡੀ ਦੇ ਟਾਇਰ ਥੱਲੇ ਆ ਜਾਏ। 1996 ਦਾ ਵਰਲਡ ਕੱਪ ਹੋ ਰਿਹਾ ਸੀ ਲਾਹੌਰ ਦੇ ਵਿੱਚ, ਕਜ਼ਾਫੀ ਸਟੇਡੀਅਮ ਦੇ ਵਿੱਚ। ਉੱਥੇ ਆਸਟ੍ਰੇਲੀਆ ਦਾ ਮੁਕਾਬਲਾ श्रीलंका। ਵਜ਼ੀਰ ਆਜ਼ਮ ਬੇਨਜ਼ੀਰ ਉਸ ਵਕਤ ਦੀ ਚੀਫ ਗੈਸਟ ਸੀ, ਉਹਨੇ ਜਾ ਕੇ ਇਨਾਮਾਤ ਵੰਡਣੇ ਸਨ। ਅਤੇ ਜਨਾਬ ਐਨ ਮੈਚ ਜਿਸ ਕਲਾਈਮੈਕਸ 'ਤੇ ਪਹੁੰਚਿਆ ਹੈ ਨਾ ਜੀ, ਤੇ ਸਭ ਪਹੁੰਚ ਚੁੱਕੇ ਨੇ ਸਾਰਾ ਕੁਝ। ਤੇ ਉੱਥੇ ਗੁੱਡੀ ਉੜਦੀ ਆਈ ਹੈ ਵਿਦ ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਫੋਟੋ ਤੇ PMLN ਦੇ ਝੰਡੇ ਦੇ ਨਾਲ ਉੱਥੇ ਆ ਲੱਗੀ ਹੈ। ਮੈਂ ਇਹ ਕਹਿ ਰਿਹਾ ਕਿ ਜਦੋਂ ਇਹ ਚੀਜ਼ ਸਾਡੇ ਸਾਹਮਣੇ ਆਉਂਦੀ ਹੈ, ਕਿਆ ਇਹਨੂੰ ਪੜ੍ਹ ਕੇ ਤੇ ਸਾਨੂੰ ਬਸੰਤ ਮਨਾਉਣੀ ਚਾਹੀਦੀ? ਮੈਂ ਤੇ ਗੱਲ ਕਰ ਰਿਹਾ, ਹੈ ਹੀ ਨਹੀਂ। ਮਤਲਬ ਜਦੋਂ ਜਿਸ ਹਿੰਦੂ ਨੇ ਗੁਸਤਾਖੀ ਕੀਤੀ, ਜਿੱਥੇ ਉਹਨੂੰ ਮਾਰਿਆ ਗਿਆ, ਉੱਥੇ ਹਿੰਦੂ ਜਾ ਕੇ ਤੇ ਗੁੱਡੀਆਂ ਉਡਾਉਂਦੇ ਸੀ। ਉੱਥੋਂ ਇਹ ਕੰਮ ਚੱਲਿਆ 1700 ਦੇ ਵਿੱਚ। ਫਿਰ ਤੁਹਾਡਾ ਇੱਕ ਸੈਕਿੰਡ ਦਿਓ ਜੀ, 1700 ਕੀ ਸੀ ਉਹਦਾ ਗਵਰਨਰ ਦਾ ਨਾਮ? ਗਵਰਨਰ ਜ਼ਕਰੀਆ ਨੇ ਉਹਨੂੰ, ਜ਼ਕਰੀਆ ਖਾਨ, ਉਹਨੇ ਉਹਨੂੰ ਫਾਂਸੀ ਦਿੱਤੀ। ਤਬਸਰੇ ਦੇ ਵਿੱਚ ਸ਼ੁਰੂ ਕਰਨੇ ਅੱਲਾ ਦਾ ਨਾਮ ਲੈ ਕੇ। ਤੇ ਅੱਜ ਦਾ ਸਾਡਾ ਟਾਪਿਕ ਹੈ ਬਸੰਤ, ਬਸੰਤੀ ਤੋਂ ਬਸੰਤ। ਤੇ ਸਾਡੇ ਨਾਲ ਮੌਜੂਦ ਨੇ ਨਸੀਮ ਭਾਈ। ਇਹਨਾਂ ਨੂੰ ਪੁੱਛਨੇ ਆ ਕਿ ਇਹਨਾਂ ਕੋਲ ਕੀ ਕੋਈ ਇਨਫੋਰਮੇਸ਼ਨ ਇਹਦੇ ਬਾਰੇ ਵਿੱਚ। ਜੀ ਅਸਲਾਮ ਵਾਲੇਕੁਮ ਨਸੀਮ ਭਾਈ। ਜੀ ਵਾਲੇਕੁਮ ਸਲਾਮ ਰਹਿਮਤੁਲਾਹ। ਇਹ ਬਸੰਤੀ ਦੀ, ਬਸੰਤ ਦੀ ਕੋਈ ਕਹਾਣੀ ਸੁਣਾਓ ਅੱਜ ਸਾਨੂੰ। ਕਹਾਣੀ ਨਹੀਂ ਜੀ, ਇਹ ਪਹਿਲੂ ਤਾਂ ਅੱਛਾ ਭਲਾ ਹੈ, ਸ਼ੈਤਾਨੀ ਕੰਮ ਰੁਕਿਆ ਪਿਆ ਸੀ। ਪਤਾ ਨਹੀਂ ਕੀ ਸੂਜੀ ਨੇ ਕਿ ਇਹਨੂੰ ਦੁਬਾਰਾ ਸ਼ੁਰੂ ਕਰਨਾ, ਕੀ ਲੱਭੇਗਾ ਇਹਨਾਂ ਨੂੰ। ਦੂਸਰਾ ਹੈ ਇੱਕ ਪਾਕਿਸਤਾਨ ਇੱਕ ਇਸਲਾਮੀ ਮੁਲਕ ਮੇਰੇ ਖਿਆਲ 'ਚ ਹੈ, ਉਹਦੇ 'ਚ ਪਹਿਲੂ ਤਾਂ ਜੀ ਇਹ ਦੇਵੀ ਸਰਸਵਤੀ ਦੇਵੀ ਜੀ ਦੀ ਪੂਜਾ ਹੁੰਦੀ ਸੀ ਬਸੰਤ ਦੇ ਵਿੱਚ, ਤੇ ਇਹ ਹੁੰਦਾ ਸੀ ਤਿਉਹਾਰ ਉਸ ਵਕਤ। ਅਤੇ ਇੱਕ ਹੋਰ ਸੀ ਮਲੂਨ ਹਕੀਕਤ ਰਾਏ, ਉਹਨੇ ਨਬੀ ਪਾਕ ਸੱਲੱਲਾਹੁ अलैहि वसल्लम ਔਰ ਹਜ਼ਰਤ ਫਾਤਮਾ ਜ਼ਾਹਰਾ ਰਜ਼ੀ ਅੱਲਾਹ ਤਾਲਾ ਅਨਹਾ ਦੀ ਗੁਸਤਾਖੀ ਕੀਤੀ। ਅਤੇ ਉਹਦਾ ਜਨਾਬ ਉਸ ਵਕਤ ਗਵਰਨਰ ਪੰਜਾਬ ਸਨ ਜ਼ਕਰੀਆ ਖਾਨ ਸਾਹਿਬ, ਉਹਨਾਂ ਨੇ ਉਹਦਾ ਸਰ ਕਲਮ ਕਰਾ ਦਿੱਤਾ। ਅਤੇ ਉਹਦੀ ਜਿੱਥੇ ਬਾਵੇ ਦੀ ਮੜੀ, ਜਿੱਥੇ ਉਹਦੀ ਸਮਾਧੀ ਬਣਾਈ ਹੈ ਜਿੱਥੇ, ਉੱਥੇ ਫਿਰ ਉਹਨਾਂ ਨੇ ਗੁੱਡੀਆਂ ਉਡਾਉਣਾ ਸ਼ੁਰੂ ਕਰਤੀਆਂ। ਕਿਹਨਾਂ ਨੇ? ਹਿੰਦੂਆਂ ਨੇ, ਉਹਦੀ ਯਾਦ ਦੇ ਵਿੱਚ। ਅੱਛਾ। ਅਤੇ ਉੱਥੋਂ ਫਿਰ ਇਹ ਬਸੰਤ ਸ਼ੁਰੂ ਹੋਈ ਹੈ। ਅਤੇ ਹੁਣ ਜੇ ਤੁਹਾਡੇ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਮਨਾ ਰਹੇ ਨੇ, ਅਸੀਂ ਉਹਨਾਂ ਨਾਲ ਇਹ ਸਾਰੀ ਜਿਤਨੀ ਇਨਫੋਰਮੇਸ਼ਨ ਹੋਏਗੀ ਸਾਰੀ ਸ਼ੇਅਰ ਕਰ ਦਿਆਂਗੇ ਵਿਦ, ਨਹੀਂ ਉਹ ਪੂਰਾ ਉਹਦੇ ਨਾਲ ਕਰ ਦੇਂਗੇ ਲਿੰਕਸ ਐਂਡ ਐਵਰੀਥਿੰਗ। ਉਹ ਪੜ੍ਹ ਲੈਣ, ਫਿਰ ਵੀ ਕਰਨ ਤੇ ਉਹ ਜਾਣਨ ਤੇ ਅੱਲਾ ਜਾਣੇ, ਇਹ ਉਹਨਾਂ ਦਾ ਮੈਟਰ ਹੈ। ਸਾਡਾ ਨਹੀਂ, ਉਹ ਡਿਟੇਲ ਦੇ ਦੇਣਗੇ। ਸਾਡਾ ਫਰਜ਼ ਸੀ ਜਿਹੜਾ ਸਾਨੂੰ ਪਤਾ ਲੱਗਿਆ ਹੈ ਤੇ ਦੱਸ ਦਈਏ ਸਾਰੇ ਭਰਾਵਾਂ ਨੂੰ। ਤੇ ਜੇ ਉਹ ਫਿਰ ਵੀ ਕਰਨਾ ਚਾਹਣ ਤੇ ਉਹਨਾਂ ਦਾ ਪਰਸਨਲ ਮੈਟਰ ਹੈ, ਫਿਰ ਸਾਡਾ ਹੱਕ ਨਹੀਂ ਬਣਦਾ ਇਹਦੇ ਬੋਲਣ ਦਾ। ਤੇ ਦੂਸਰਾ ਇੱਕ ਹੋਰ ਚੀਜ਼ ਹੈ ਜਿਹੜਾ ਉਹਨਾਂ ਨੇ ਤਸਵੀਰਾਂ ਤੇ ਲਾ ਦਿੱਤਾ ਬੈਨ ਕਿ ਜੀ ਇਹਦੀ ਨਹੀਂ ਲਾ ਸਕਦੇ, ਤੁਸੀਂ ਕਿਸੇ ਦੀ ਨਹੀਂ ਲਾ ਸਕਦੇ। ਤੇ ਕਿਹੜੀ ਤਸਵੀਰ ਦੀ ਗੱਲ ਕਰ ਰਹੇ? ਸਪੈਸ਼ਲੀ ਤਾਂ ਉਹਨਾਂ ਨੇ ਤਾਂ ਇਮਰਾਨ ਖਾਨ ਦੇ ਕਿਹਾ ਹੈ ਕਿ ਇਮਰਾਨ ਦੀ ਫੋਟੋ ਨਾ ਲੈ ਜਾਏ, ਲੇਕਿਨ ਨਹੀਂ, ਕਿਹਦੇ ਤੇ ਤਸਵੀਰ ਨਹੀਂ ਲਾ ਸਕਦੇ? ਗੁੱਡੀ ਤੇ ਗੁੱਡੀ ਉਡਾਣੀ ਜਿਨ੍ਹਾਂ ਨੇ, ਜਿਹੜੇ ਅੱਛਾ, ਉਹਦੇ ਤੇ ਤਸਵੀਰ ਨਹੀਂ ਲਾ ਸਕਦੇ, ਕਿਸੇ ਦੀ ਕੋਈ ਤਸਵੀਰ ਨਹੀਂ ਲਾ ਸਕਦੇ। ਮਿਊਜ਼ਿਕ 'ਤੇ ਵੀ ਬਹੁਤ ਪਾਬੰਦੀਆਂ ਲੱਗ ਗਈਆਂ ਨੇ, ਪਤਾ ਨਹੀਂ 100 ਕਿਤਨੇ ਗਾਣੇ 'ਤੇ ਲੱਗ ਗਈ ਹੈ। ਵੈਸੇ ਗਾਣੇ ਬੰਦ ਹੀ ਹੋਣੇ ਚਾਹੀਦੇ, ਲੇਕਿਨ ਚਲੋ ਲੱਗ ਗਈ ਹੈ। ਅਤੇ ਇਹ ਫੋਟੋ ਦੇ ਉੱਤੇ ਵੀ ਲੱਗੀ ਪਈ ਹੈ, ਤਸਵੀਰ ਨਹੀਂ ਲਾ ਸਕਦੇ ਹੋ, ਲੇਕਿਨ ਤਸਵੀਰ ਲੋਕ ਕੋਈ ਨਾ ਕੋਈ ਤਰੀਕੇ ਨਾਲ ਲਾ ਲੈਣਗੇ। ਅਤੇ ਫਿਰ ਮੈਂ ਅਗਲੇ ਦਿਨ ਨਾ ਸੁਣ ਰਿਹਾ ਸੀ ਤੁਹਾਡੇ ਗੱਲ। ਵੈਸੇ ਹੈ ਕਿਸ ਦਿਨ ਹੈ? 5 ਤਾਰੀਖ ਨੂੰ ਹੈ? 8 ਨੂੰ। 8 ਨੂੰ? ਅੱਛਾ 8 ਨੂੰ ਹੀ ਹੈ, ਸਾਰਾ ਕੰਮ 8 ਨੂੰ ਹੀ ਹੋਣਾ ਫਿਰ। ਮੈਂ ਜਿਹੜਾ ਨਹੀਂ, ਪਰ ਐਗਜ਼ੈਕਟਲੀ ਨਹੀਂ ਪਤਾ, ਇਹ ਜਾਂ 8 ਨੂੰ ਹੈ ਤੇ ਜਾਂ ਫਿਰ ਹੋਣੀ ਹੈ ਜਿਸ ਦਿਨ ਉਹ ਵੈਲੈਂਟਾਈਨ ਡੇ, ਉਹ 14 ਨੂੰ ਹੁੰਦੀ ਹੈ। ਉਹ ਸਮਝ ਗਿਆ, 8 ਨੂੰ ਸੰਡੇ ਬਣਦਾ ਹੈ, 8 ਨੂੰ ਹੀ ਹੋਣੀ ਹੈ। ਹੋ ਸਕਦਾ ਹਾਂ, ਸੰਡੇ ਨੂੰ ਹੈ। ਅਗਲੇ ਦਿਨ ਨਾ ਨਿਸਾਰ ਸਾਹਿਬ ਦਾ ਕਿਹੜਾ ਡੇ ਸੀ? ਵੈਲੈਂਟਾਈਨ ਡੇ। ਹਾਂ, ਵੈਲੈਂਟਾਈਨ। ਅੱਛਾ, ਉਹ ਮੈਂ ਅਗਲੇ ਦਿਨ ਨਾ ਨਿਸਾਰ ਸਾਹਿਬ ਦਾ ਸੁਣਿਆ ਸੀ, ਉਹ ਗਾਣਿਆਂ ਤੋਂ ਗੱਲ ਯਾਦ ਆ ਗਈ ਜੀ। ਕਹਿੰਦੇ ਨੇ ਕਿ ਇਹਨਾਂ ਗਾਣਿਆਂ ਤੇ ਪਾਬੰਦੀ ਲੱਗ ਗਈ ਏ, ਤੇ ਜੇ ਬੰਦੇ ਉਸ ਦਿਨ ਲਾ ਲੈਣ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ, ਤੇ ਫਿਰ ਇਹ ਕੀ ਕਰਨਗੇ? ਕਿਉਂਕਿ ਉਹਦੇ ਤੇ ਪਾਬੰਦੀ ਨਹੀਂ, ਨੁਸਰਤ ਦੀ ਕਵਾਲੀ ਏ, ਦਿਲ ਵਾਜਾ ਮਾਰਦਾ
ਅੱਖੀਆਂ ਉਡੀਕਦੀਆਂ, ਤੇ ਗਾਣਾ ਤੇ ਉਹ ਵੀ ਉਧਰ ਫਿੱਟ ਹੁੰਦਾ। ਉਹ ਤਾਂ ਫਿਰ ਹਰ ਸ਼ੇ ਉਧਰ ਫਿੱਟ ਹੋ ਜਾਏਗੀ, ਕੀ ਕਹਿੰਦੇ ਸੀ। ਲੇਕਿਨ ਇਹ ਪਿਕਚਰਸ ਦਾ ਵੀ ਜੋ ਕਹਿ ਰਹੇ ਨੇ, ਮੈਂ ਵੇਖੋ ਨਾ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਨਾ ਨਹੀਂ ਕਿਸੇ ਦਾ, ਦੇਖੋ, ਲੇਕਿਨ ਅਸੀਂ ਲੋਕ ਪਾਕਿਸਤਾਨ ਨੂੰ ਕਿਸੇ ਨਾ support ਕਿਸੇ ਕਰ ਤਰ੍ਹਾਂ, ਰਹੇ ਹਾਂ। ਹਾਂ ਅਸੀਂ ਸਿਰਫ ਪਾਕਿਸਤਾਨ ਪਾਕਿਸਤਾਨ ਔਰ ਪਾਕਿਸਤਾਨ, ਔਰ ਉਹ ਜਨਾਬ ਤਸਵੀਰ ਕੋਈ ਨਾ ਕੋਈ ਕਿਸੇ ਨਾਲ ਲਾ ਦੇਗਾ, ਇਹ ਮੈਂ ਮਤਲਬ ਮੈਨੂੰ ਫੀਲ ਹੋ ਰਿਹਾ ਹੈ। ਕੋਈ ਇਨਫੋਰਮੇਸ਼ਨ ਨਹੀਂ ਹੈ, ਕੋਈ ਨਹੀਂ, ਲੇਕਿਨ ਲੋਕ ਲਾ ਲੈਣਗੇ। ਪਾਕਿਸਤਾਨੀ ਬੜੇ ਕਲਾਕਾਰ ਨੇ, ਸਮਝ ਆਈਏ ਨਾ, ਉਹ ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਕੋਈ ਲਾ ਦੇਣਗੇ। ਬਲਕਿ ਇੱਕ ਕਲਾਕਾਰੀ ਕੀ ਹੈ, ਨੂਨ ਲੀ ਖੁਦ ਕਲਾਕਾਰੀਆਂ ਕਰਦੀ ਰਹੀ ਹੈ। 1996 ਦਾ ਵਰਲਡ ਕੱਪ ਹੋ ਰਿਹਾ ਸੀ ਲਾਹੌਰ ਦੇ ਵਿੱਚ, ਕਜ਼ਾਫੀ ਸਟੇਡੀਅਮ ਦੇ ਵਿੱਚ। ਉੱਥੇ ਆਸਟ੍ਰੇਲੀਆ ਦਾ ਮੁਕਾਬਲਾ ਸ੍ਰੀਲੰਕਾ, ਵਜ਼ੀਰ ਆਜ਼ਮ ਬੇਨਜ਼ੀਰ ਉਸ ਵਕਤ ਦੀ ਚੀਫ ਗੈਸਟ ਸੀ, ਉਹਨੇ ਜਾ ਕੇ ਇਨਾਮਾਤ ਵੰਡਣੇ ਸਨ। ਅਤੇ ਜਨਾਬ ਜਿਸ ਐਨ ਮੈਚ ਜਿਸ ਕਲਾਈਮੈਕਸ 'ਤੇ ਪਹੁੰਚਿਆ ਹੈ ਨਾ, ਜੀ ਅਤੇ ਸਭ ਪਹੁੰਚ ਚੁੱਕੇ ਨੇ ਸਾਰਾ ਕੁਝ, ਅਤੇ ਉੱਥੇ ਇੱਕ ਗੁੱਡੀ ਉੱਡਦੀ ਉੱਡਦੀ ਆਈ ਹੈ ਵਿਦ ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਫੋਟੋ, ਤੇ PMLN ਦੇ ਝੰਡੇ ਦੇ ਨਾਲ ਉੱਥੇ ਆ ਲੱਗੀ ਹੈ। ਨਹੀਂ, ਇਹ ਜਿਹੜੀ ਤਸਵੀਰ ਲਾਉਂਦੇ ਨੇ ਵਿੱਚ ਮੋਰੀਆਂ ਵੀ ਕਰਦੇ ਨੇ ਤਸਵੀਰ ਦੇ। ਨਹੀਂ, ਤਸਵੀਰ ਤੇ ਨਹੀਂ, ਗੁੱਡੀ ਦੇ ਵਿੱਚ ਤਾਂ ਉੱਤੇ ਉਹ ਨਹੀਂ, ਥੱਲੇ ਹੁੰਦੀ ਨੇ ਗਾਲਬਨ, ਬਚਪਨ 'ਚ ਹੀ ਉਡਾਈਏ। ਤੇ ਮਗਰ ਤਸਵੀਰ ਦੇ ਵਿੱਚ ਨਹੀਂ ਆਉਂਦੀਆਂ। ਇਹ ਤਾਂ ਹੁਣ ਫਿਰ ਤਸਵੀਰ ਡਿਪੈਂਡ ਕਰਦੇ ਲੱਗੀ ਕਿੱਥੇ, ਗੁੱਡੀ 'ਚ ਮੋਰੀ ਹੋ ਜਾਏ ਤਾਂ ਉੱਡੇਗੀ ਨਹੀਂ। ਨਹੀਂ, ਮੈਂ ਹੋ ਸਕਦਾ ਮੋਰੀਆਂ ਕਰਕੇ ਉਹਦੇ ਵਿੱਚ ਤਸਵੀਰ ਦੇ ਲਾਉਂਦੇ ਹੋਣ। ਨਹੀਂ, ਕਾਈਟ ਕਹਿ ਲਓ, ਪਤੰਗ, ਪਤੰਗ ਕਹਿ ਲਓ, ਪਤੰਗ ਜਨਾਬ। ਤੇ ਬਸ ਚਲੋ ਵੇਖ, ਹੁਣ ਇਹਦੇ ਬਾਰੇ 'ਚ ਕੀ ਕਹਿ ਸਕਦੇ ਹਾਂ, ਇਹ ਤੁਹਾਨੂੰ ਸ਼ੇਅਰ ਕਰ ਦੇਂਗੇ ਇਨਫੋਰਮੇਸ਼ਨ ਸਾਰੀ, ਪੜ੍ਹ ਲੈਣ ਸਾਰੇ। ਨਹੀਂ, ਇਹਦਾ ਹੁਣ ਜਿਹੜੇ 20 ਸਾਲ ਤੋਂ ਰੁਕੀ ਏ, ਜੀ ਇਹ ਤਾਂ ਉਹਦੀ ਵਜ੍ਹਾ ਸੀ ਕੈਮੀਕਲ ਦੀ ਡੋਰ, ਔਰ ਜੋ ਇਨਸੀਡੈਂਟ ਹੁੰਦੇ ਸੀ ਉਹਦਾ ਕੋਈ ਸੇਫਟੀ ਮੈਜਰ ਜਾਂ ਕੋਈ ਉਹਦੇ ਵਿੱਚ ਕੋਈ ਇਹਨਾਂ ਨੇ ਕੋਈ ਕੀਤਾ ਉਹ ਕੰਮ? ਮਾੜੀ ਜੀ ਤਾਰ ਜੀ ਲਾਤੀ ਨੇ ਭਾਈ ਜੀ। ਇੱਕ ਤਾਂ ਉਹ ਪਾਕਿਸਤਾਨ ਦਾ ਪ੍ਰੋਬਲਮ ਹੈ ਕਿ ਗੌਰਮੈਂਟ ਇਜ਼ ਨੈਵਰ ਪ੍ਰੀਪੇਅਰ, ਉਹ ਕੁਝ ਨਹੀਂ ਕਰਦੇ, ਸੁੱਤੇ ਸੁੱਤੇ ਤੁਹਾਡਾ ਦਿਲ ਕਰ ਗਿਆ ਨਾ ਕਿਆ ਹੋ ਜਾਏ, ਤਾਂ ਤੁਸੀਂ ਬਾਦਸ਼ਾਹ ਮਤਲਬ ਆਰਡਰ ਕਰ ਦਿਓ, ਵੇਖਦੇ ਨਹੀਂ ਕਿ ਪ੍ਰੀਪੇਅਰ ਹੈ ਕਿ ਨਹੀਂ ਹੈ, ਤੁਸੀਂ ਬਸ ਆਰਡਰ ਚਲਾ ਦਿੱਤਾ ਹੈ। ਉਹਦੇ ਉੱਤੇ ਹੁਣ ਬੰਦੇ, ਉਹ ਤਾਰਾਂ ਹੀ ਨਹੀਂ ਪੂਰੀਆਂ ਹੋ ਰਹੀਆਂ। ਦੂਸਰਾ ਯਾਰ, ਇਹ ਉਹਦੇ ਉੱਤੇ ਇਹ ਤਾਰ ਇਸ ਤਰ੍ਹਾਂ ਪਈ ਹੈ, ਤਾਂ ਵਾਟ ਇਫ ਤਾਰ ਇਸ ਤਰ੍ਹਾਂ ਦੀ ਲੰਘ ਜਾਏ ਬਾਜ਼ੂ ਦੇ ਜਾਂ ਕਿਸੇ ਹੋਰ ਚੀਜ਼ ਦੇ, ਨਹੀਂ, ਹੁਣ ਲੱਤ ਕੱਟ ਤੁਹਾਡਾ ਜਾਏ, ਜਾਂ ਕਿਸੇ ਹੋਰ ਚੀਜ਼ ਨਾਲ, ਜਿਸ ਤਰ੍ਹਾਂ ਉਹ ਭਾਈ ਵੀ ਪਹਿਲਾਂ ਦੱਸ ਰਹੇ ਸੀ ਕਿ ਗੱਡੀ ਦੇ ਟਾਇਰ ਥੱਲੇ ਆ ਜਾਏ ਤੇ ਗਰਦਨ ਦੇ ਪਿਛਲੇ ਪਾਸੋਂ ਕਿਸੇ ਪਾਸੋਂ ਆ ਕੇ ਲੱਗੇ, ਤੇ ਫਿਰ ਕੀ ਕਰੋਗੇ? ਨਹੀਂ, ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਸੁੱਤੇ ਉੱਠਦੇ ਨੇ ਤੇ ਆਰਡਰ ਦੇ ਦਿੰਦੇ ਨੇ, ਅਸੀਂ ਇਟਸ ਕਿਹਾ ਟਰੂ, ਇਟਸ ਟਰੂ। ਨਹੀਂ, ਅਸੀਂ ਕੀ ਬਹਾਦਰ ਸ਼ਾਹ ਜ਼ਫਰ ਦੇ ਦੌਰ 'ਚ ਰਹਿ ਰਹੇ ਹਾਂ? ਉਹ ਵੀ ਬਿਹਤਰ ਦੌਰ ਸੀ, ਹੁਣ ਤੁਸੀਂ ਰੀਅਲ ਬਹੁਤ ਬੁਰੇ ਦੌਰ 'ਚ ਰਹਿ ਰਹੇ ਹੋ। ਓਨੈਸਟਲੀ, ਓਨੈਸਟ ਟੂ ਅੱਲਾ, ਕਿ ਤੁਸੀਂ ਵਰਸਟ ਟਾਈਮ ਆਫ ਦ ਲਾਈਫ ਲੈ ਰਹੇ ਹੋ, ਲੇਕਿਨ ਇਨਸ਼ਾਅੱਲਾ ਬਹੁਤ ਜਲਦੀ ਠੀਕ ਹੋ ਜਾਏਗਾ। ਚਲੋ, मे बी है कुछ चंद महीने या साल या आखिरी बेहतर हो जाएगा, क्योंकि जो हालात ਕੀ बन ਮਤਲਬ चुके ने हैं। ਤੁਹਾਡਾ ਕੀ ਮਤਲਬ ਹੈ ਕਿ ਕੁਝ ਸਾਲ ਤੋਂ ਕੁਝ ਮਹੀਨੇ? नहीं, या इस साल दे विच हो गया, या मतलब अगले साल तक हो ही जाएगी, बेहतरी चेंज आ जाएगा। ਜ਼ਾਹਿਰ ਹੈ ਉਹਦਾ ਟਾਈਮ ਪੂਰਾ ਹੋ ਜਾਏਗਾ ਨਾ, 3 ਸਾਲ किदा ਇਹਨਾਂ ਦਾ ਹਕੂਮਤ ਦਾ। नहीं जी, हुकूमत दे तो 5 साल होंदे ने। ਸਰ ਅੱਜ ਤੱਕ ਕਦੀ ਹੋਏ ਨਹੀਂ ਨਾ। फिर हुकूमत जाने तो कहाँ जाने। ਟਾਈਮ ਆ ਗਿਆ ਨਾ, ਉਹ ਜਦੋਂ ਬੰਦਾ ਮਰੀਜ਼ ਆਖਰੀ ਸਟੇਜ ਤੇ ਹੁੰਦਾ ਤੇ ਕਹਿੰਦੇ ਨਹੀਂ ਤਾਂ ਹੁਣ ਟਾਈਮ ਆ नहीं, ਗਿਆ। मैं एक ਤੁਹਾਡਾ चीज ਕੀ ਮਤਲਬ ਹੈ ਕਿ ਹੁਣ ਆਖਰੀ ਸਟੇਜਾਂ ਜਾ नहीं, ਰਹੇ? मैं ਤੁਹਾਨੂੰ ਅਕਤੂਬਰ ਗਾਲਬਨ ਦਸੰਬਰ 'ਚ ਗੱਲ ਦੱਸੀ ਸੀ, ਚੈਨਲ ਦੀ ਦੱਸੀ ਸੀ, ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਮਾਰਚ ਦੇ ਵਿੱਚ ਮਾਰਚਿੰਗ ਆਰਡਰ ਆ ਚੁੱਕੇ ਸਨ, ਜਾਂ ਕੋਈ ਗੱਲਬਾਤ ਚੱਲ ਰਹੀ ਸੀ ਇਸਲਾਮਾਬਾਦ ਦੇ ਆਸ-ਪਾਸ। ਉਹਨੂੰ ਪਸੰਦ ਦੇ ਅੱਛਾ, ਬਾਰੇ ਕੋਈ ਦੱਸੋ। ਮੇਰਾ ਇਹਦੇ ਤੇ ਕੰਸਰਨ ਹੈ ਪਸੰਦ ਕਿ ਇਹ ਦੁਨੀਆ ਅੱਛਾ ਜਿਹੜੀ ਭਲਾ ਇਹ ਸ਼ੈਤਾਨੀ ਕੰਮ ਰੁਕਿਆ ਪਿਆ ਸੀ, ਠੀਕ ਹੈ ਨਾ, ਕਿਉਂਕਿ ਇਹ ਸਰ, ਤਸਵੀਰ ਵੇਖੋ ਤੇ ਮੈਨੂੰ ਤਾਂ ਸ਼ੈਤਾਨ ਹੀ ਲੱਗ ਰਹੀ ਹੈ। ਵੇਖੋ ਇਹ ਜਿਹੜੀ ਚੀਜ਼ ਹੈ ਨਾ, ਇਹ ਡਜ਼ਨਟ ਲੁੱਕ ਲਾਈਕ ਅ ਨਾਰਮਲ ਥਿੰਗ। ਕੀ ਹੈ? ਇਹ ਪਿਕਚਰ ਜਿਹੜੀ ਹੈ, ਇਹ ਤੁਸੀਂ ਵੀ ਵੇਖ ਉਹ ਲਓ। ਨਹੀਂ ਸਰ, ਸਾਹਮਣੇ ਨਾ ਕਰੋ, ਨਹੀਂ, ਚਲੋ ਉਹਨਾਂ ਨੇ ਵੀ ਖਾਣਾ ਸੀ, ਤੇ ਇਹ ਆਮੀ ਮਾਈਂਡ ਕਰ ਜਾਏਗੀ ਨਾ। ਨਹੀਂ ਕਿਸੇ ਹੋਰ ਉਹਨਾਂ ਦੀ ਨਹੀਂ ਤਸਵੀਰ, ਤੁਸੀਂ ਨਹੀਂ ਐਮੀ ਨਹੀਂ ਜੇ। ਨਹੀਂ, ਤਸਵੀਰ ਉਹਨਾਂ ਦੀ ਨਹੀਂ, ਲੇਕਿਨ ਉਹਨਾਂ ਦਾ ਤਲਕ ਤੇ ਹੈ ਨਾ। ਫਲਾਹੁ ਆਲਮ, ਇਹ ਉਹ ਜਾਣਦੇ, ਉਹ ਜਾਣ, ਮੇਰਾ ਤੇ ਬਿਜ਼ਨਸ ਨੂੰ ਉੱਥੇ ਤੇ ਤਲਕ ਤੇ ਹੋਇਆ ਨਾ। ਚਲੋ ਬਸੰਤ ਜਿਹੜੀ ਅੱਛੀ ਬੜੀ ਰੁਕੀ ਪਈ ਸੀ, ਵਾਏ ਲਾਈਕ ਦੇਖੋ ਇੱਕ ਚੀਜ਼ ਹੈ ਨਾ, ਉਹ ਜੇ ਮਿਸਾਲ ਦੇ ਤੌਰ 'ਤੇ ਇਸ ਤਰ੍ਹਾਂ ਬੱਚੇ ਨੂੰ ਫੀਡਰ ਤੁਸੀਂ ਉਹਦੇ ਕੋਲ ਲੈ ਕੇ ਤੇ ਉਹਨੂੰ ਤੁਸੀਂ ਪਾਣੀ ਪਾ ਦਿਓ ਬੋਤਲ 'ਚ, ਜਾਂ ਉਹਨੂੰ ਕੋਈ ਜੂਸ ਪਵਾ ਦਿਓ, ਉਹ ਹੁਣ ਪਾਕਿਸਤਾਨ ਦੀ ਆਵਾਮ ਦੇ ਮਾਈਂਡ ਨਾਲ ਪਲੇ ਕਰ ਰਹੇ ਨੇ ਬੇਸਿਕਲੀ। ਮੈਨੂੰ ਇਹ ਫੀਲ ਹੋ ਰਿਹਾ ਦੇਖੋ, ਕਿ 8 ਨਹੀਂ, ਆਵਾਮ ਜਿਹੜੀ ਏ, ਅੱਗੇ ਅਸੀਂ ਕਹਿੰਦੇ ਸੀ ਕਿ ਆਵਾਮ ਕੋਲ ਤਾਲੀਮ ਨਹੀਂ, ਹੁਣ ਸਾਰੇ ਪੜ੍ਹੇ ਲਿਖੇ ਨੇ, ਠੀਕ ਹੈ। ਜੀ, ਇਹ ਜਿਹੜਾ ਹੱਥ 'ਚ ਫੜਿਆ ਹੁੰਦਾ, ਕਿੱਧਰ ਗਿਆ ਇਹ ਤਰਪੜ? ਇਹ ਹਾਂ ਇਹ ਹੱਥ 'ਚ ਫੜਿਆ, ਇਹਦੇ 'ਚ ਹਰ ਚੀਜ਼ ਹੈ। ਜੀ,
ਕਿਆ ਉਹਨਾਂ ਨੂੰ ਇਤਨਾ ਸ਼ੌਰ ਨਹੀਂ ਕਿ ਅਸੀਂ ਪੜ੍ਹ ਲਈਏ ਕਿ ਕੀ ਹੈ ਜੋ ਅਸੀਂ ਕਰ ਰਹੇ ਹਾਂ, ਕਿਆ ਇਹਦਾ ਕੋਈ ਇਸਲਾਮ ਨਾਲ ਤਲਕ ਹੈ? ਤੁਹਾਡਾ ਕੀ ਮਤਲਬ ਸ਼ਹਿਬਾਜ਼ ਸ਼ਰੀਫ ਜਿਹੜਾ ਉਹ ਪੜ੍ਹਿਆ ਲਿਖਿਆ ਵਜ਼ੀਰ ਆਜ਼ਮ ਹੈ ਤੁਹਾਡਾ? ਸਰ ਮੈਂ ਉਹਦੀ ਗੱਲ ਨਹੀਂ ਕਰ ਰਿਹਾ, ਮੈਂ ਆਵਾਮ ਦੀ ਗੱਲ ਕਰ ਨਹੀਂ ਰਿਹਾ। ਆਵਾਮ ਦੀ ਗੱਲ ਕਰਾਂ ਨਾ ਵੀ ਮੈਂ ਆਵਾਮ ਆਵਾਮ ਨੂੰ ਕਹਿ ਰਿਹਾ ਕਿ ਆਵਾਮ ਪੜ੍ਹੀ ਲਿਖੀ ਹੈ, ਆਵਾਮ 'ਚ ਸ਼ੌਰ ਹੈ। ਠੀਕ। ਉਹਨਾਂ ਨੂੰ ਕਮ ਅਜ਼ ਕਮ ਇਤਨਾ ਚਾਹੀਦਾ ਕਿ ਇਹਦੇ ਬਾਰੇ 'ਚ ਕੋਈ ਪੜ੍ਹ ਲੈਣ। ਇੱਥੋਂ ਬੰਦੇ ਸਪੈਸ਼ਲ ਜਾ ਰਹੇ ਨੇ ਬਸੰਤ ਮਨਾਉਣ। ਬਿਲਕੁਲ ਜਾ ਰਹੇ ਨੇ। ਕਾਨੂੰਨ ਵੀ ਤੇ ਬਣਾਉਣਾ ਚਾਹੀਦਾ ਗਵਰਨਮੈਂਟ ਨੂੰ ਕਿ ਜੀ ਸਰ ਕਾਨੂੰਨ ਦੇਖੋ, ऐसी कोई कॉमन चीज नहीं है ਜਿਹੜੀ ਮਤਲਬ ਇੱਕ ਗਵਰਨਮੈਂਟ ਕੋ ਗਵਰਨਮੈਂਟ ਐਸੀਆਂ ਚੀਜ਼ਾਂ ਨੂੰ ਕੰਟਰੋਲ ਕਰ ਸਕਦੀ ਹੈ, ਲੇਕਿਨ ਇਹ ਇੱਕ ਕੋਈ ਐਸੀ ਚੀਜ਼ ਹੀ ਨਹੀਂ ਹੈ। ਇੱਕ ਵਾਰੀ ਐਲਾਨ ਹੋ ਜਾਏ ਕਿ ਜੀ 20 ਸਾਲ ਕੈਦ ਹੈ ਜਾਂ 10 ਸਾਲ ਕੈਦ ਹੈ, ਕੋਈ ਬੰਦਾ ਡੋਰ ਨਾ ਬਣਾਏ ਇਹੋ ਜੀ ਕੈਮੀਕਲ ਵਾਲੀ ਜਿਹੜੀ ਕੱਟਣ ਵਾਲੀ ਹੈ। ਜੀ ਨਹੀਂ ਮੇਰਾ ਉਹਦੇ ਤੇ ਕੰਸਰਨ ਨਹੀਂ, ਮੈਂ ਉਹਦੇ ਤੇ ਗੱਲ ਨਹੀਂ ਕਰ ਰਿਹਾ। ਮੈਂ ਉਹਦੇ ਤੇ ਗੱਲ ਹੀ ਨਹੀਂ ਕਰ ਰਿਹਾ ਕਿ ਡੋਰ ਕਿਸ ਤਰ੍ਹਾਂ ਦੀ ਬਣ ਰਹੀ ਹੈ। ਜੀ ਜੀ ਮੈਂ ਇਹ ਕਹਿ ਰਿਹਾ ਕਿ ਜਦੋਂ ਇਹ ਚੀਜ਼ ਸਾਡੇ ਸਾਹਮਣੇ ਆਉਂਦੀ ਹੈ, ਕਿਆ ਇਹਨੂੰ ਪੜ੍ਹ ਕੇ ਜੀ ਹਾਂ ਤੇ ਸਾਨੂੰ ਬਸੰਤ ਮਨਾਉਣੀ ਚਾਹੀਦੀ? ਹਾਂ ਮਤਲਬ ਇਹ ਮੈਂ ਇਹਦੇ ਤੇ ਗੱਲ ਕਰ ਰਿਹਾ। ਸਾਡੇ ਵਾਸਤੇ ਹੈ ਹੀ ਨਹੀਂ, ਹੈ ਹੀ ਨਹੀਂ। ਬਣੀ। ਮਤਲਬ ਜਦੋਂ ਜਿਸ ਹਿੰਦੂ ਨੇ ਗੁਸਤਾਖੀ ਕੀਤੀ, ਜਿੱਥੇ ਉਹਨੂੰ ਮਾਰਿਆ ਗਿਆ, ਹਾਂਜੀ ਉੱਥੇ ਹਿੰਦੂ ਜਾ ਕੇ ਤੇ ਗੁੱਡੀਆਂ ਉਡਾਉਂਦੇ ਸੀ। ਉੱਥੋਂ ਇਹ ਕੰਮ ਚੱਲਿਆ 1700 ਦੇ ਵਿੱਚ। ਫਿਰ ਤੁਹਾਡਾ ਇੱਕ ਸੈਕਿੰਡ ਦਿਓ ਜੀ, 1700 ਕੀ ਸੀ ਉਹਦਾ ਗਵਰਨਰ ਦਾ ਨਾਮ? ਗਵਰਨਰ ਜ਼ਕਰੀਆ ਨੇ ਉਹਨੂੰ ਜ਼ਕਰੀਆ ਖਾਨ, ਉਹਨੇ ਉਹਨੂੰ ਫਾਂਸੀ ਦਿੱਤੀ। ਠੀਕ ਹੈ, ਉਸ ਬੰਦੇ ਨੂੰ ਉੱਥੇ ਜਾ ਕੇ ਤੇ ਉਹ ਹਿੰਦੂ ਜਿਹੜੇ ਨੇ ਜਿੱਥੇ ਉਹਦੀ ਸਮਾਧੀ ਵਗੈਰਾ ਹੈ ਲਾਹੌਰ ਦੇ ਵਿੱਚ, ਉਹਨਾਂ ਨੇ ਗੁੱਡੀਆਂ ਉਡਾਣੀਆਂ ਸ਼ੁਰੂ ਕੀਤੀਆਂ। ਉੱਥੋਂ ਇਹ ਬਸੰਤ ਸ਼ੁਰੂ ਹੋਈ। ਬਿਲਕੁਲ। ਕਿਆ ਸਾਡੇ ਇਸਲਾਮੀ ਤਿਉਹਾਰ ਖਤਮ ਹੋ ਗਏ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਮਨਾਉਂਦੇ, ਔਰ ਇਹ ਸਾਡੇ ਵਾਸਤੇ ਸਪੈਸ਼ਲ ਹੋ ਗਿਆ? ਸਪੈਸ਼ਲ ਮਤਲਬ ਜੇ ਅਗਰ ਕੋਈ ਕਰਦਾ ਗੈਰ ਕਾਨੂੰਨੀ ਕੰਮ ਹੈ ਤੇ ਉਹਨੂੰ ਬੰਦ ਹੋਣਾ ਚਾਹੀਦਾ, ਲੇਕਿਨ ਇਹਨੂੰ ਕਾਨੂੰਨੀ ਹਸੀਅਤ ਨਹੀਂ ਨਾ ਦੇਣੀ ਚਾਹੀਦੀ ਉਹਨਾਂ ਨੂੰ। ਇਸ ਦਫਾ ਤਾਂ ਹਕੂਮਤ ਜੀ, ਕਾਨੂੰਨੀ ਪਿਛਲੇ ਪਰ ਰੁਕ ਗਿਆ ਸੀ, ਕਾਫੀ ਅਰਸਾ ਹੋ ਗਏ ਨੇ, ਇਹ ਚੀਜ਼ ਖਤਮ ਰੁਕ ਹੋ ਗਿਆ ਗਈ ਸੀ, ਸੀ। ਬੜੀ ਮੁਸ਼ਕਿਲ ਨਾਲ ਰੁਕਿਆ, ਲੇਕਿਨ ਕੰਟਰੋਲ ਪਾ ਹੁਣ ਲਿਆ ਇਹਨਾਂ ਨੇ ਡੋਰ ਵਾਸਤੇ ਤੇ ਨਸੀਮ ਭਾਈ ਨੇ ਦੱਸਿਆ ਕਿ ਉਹ ਤਾਰਾਂ ਲਾ ਰਹੇ ਨੇ। ਜੀ ਜਿਹੜੀਆਂ ਛੱਤਾਂ ਨੇ, ਜਿਹੜੇ ਉੱਤੋਂ ਬੱਦੇ ਡਿੱਗਦੇ ਨੇ, ਜਾਂ ਜਿਹੜੀਆਂ ਖੰਭਿਆਂ ਨਾਲ ਡੋਰਾਂ ਅੜਦੀਆਂ ਨੇ ਤੇ ਬੱਚੇ ਲਾਹਣ ਦੀ ਕੋਸ਼ਿਸ਼ ਕਰਦੇ ਨੇ, ਕਰੰਟ ਪੈਂਦਾ। ਜੀ ਹਾਂ। ਕਿਆ ਉਹਦੇ ਵਾਸਤੇ ਵੀ ਇਹਨਾਂ ਨੇ ਕੁਝ ਕੀਤਾ? ਨਹੀਂ, ਅਗਰ ਇੱਕ ਐਲਾਨ ਕੀਤਾ ਜਾਏ ਕਿ ਜੀ ਬਸ ਖਤਮ ਹੈ ਡੋਰ, ਅੱਜ ਤੋਂ ਬਾਅਦ ਜਿਹਨੇ ਬਣਾਈ ਸਰ ਪਾਕਿਸਤਾਨੀ ਕੌਮ ਇੱਕੋ ਹੀ ਚੀਜ਼ ਮੰਨਦੀ ਏ, ਉਹ ਏ ਲਿੱਤਰ। ਠੀਕ ਹੈ। ਜਿੰਨਾ ਚਿਰ ਉਹ ਨਹੀਂ ਹੋਣਾ, ਕਿਸੇ ਬੰਦੇ ਨੇ ਡੋਰ ਤੇ ਕੰਟਰੋਲ ਨਹੀਂ ਕਰਨਾ, ਕਿਸੇ ਬੰਦੇ ਨੇ ਕਾਨੂੰਨ ਨੂੰ ਫਾਲੋ ਨਹੀਂ ਕਰਨਾ। ਔਰ ਕਾਨੂੰਨ ਕਿਹਦੇ ਵਾਸਤੇ? ਗਰੀਬ ਵਾਸਤੇ। ਬਿਲਕੁਲ। ਤੇ ਗਰੀਬ ਤੇ ਗੁੱਡੀਆਂ ਨਾ ਖਰੀਦ ਸਕਦਾ, ਨਾ ਉਹ ਡੋਰਾਂ ਖਰੀਦ ਸਕਦਾ। ਹਕੀਕਤ ਜੇ ਜੀ ਹਾਂ, ਖਾਣ ਨੂੰ ਨਹੀਂ ਲੱਭਦਾ ਪਿਆ ਤੇ ਡੋਰ ਇੱਕ ਭੈੜੇ ਤੋਂ ਭੈੜੀ ਗੁੱਡੀ ਜੋ ਮੇਰਾ ਹੈ, ਮੈਂ ਅੱਜ ਤੋਂ 5-7 ਸਾਲ ਦਾ ਨਹੀਂ, ਕਮ ਅਜ਼ ਕਮ 15 ਕੁ ਸਾਲ ਹੋ ਗਏ ਨੇ, ਉਦੋਂ ਭੈੜੀ ਤੋਂ ਭੈੜੀ ਗੁੱਡੀ 400-500 ਦੀ ਸੀ। ਕਿਆ ਹੁਣ ਉਹ 1500 ਦੀ ਕਮ ਅਜ਼ ਕਮ ਜਾਂ 2000 ਦੀ ਗੁੱਡੀ ਲੈ ਕੇ ਉਹਦੇ ਵਾਸਤੇ ਉਹ ਡੋਰ ਖਰੀਦ ਕੇ 5-7 ਹਜ਼ਾਰ ਰੁਪਇਆ ਲਾ ਕੇ ਗਰੀਬ ਨੇ ਕਿੱਥੋਂ ਲੈਣਾ? ਜੀ ਹਾਂ ਇਹ ਤਾਂ ਅਮੀਰਾਂ ਦੇ ਚੋਚਲੇ ਨੇ। ਬਿਲਕੁਲ। ਤੇ ਕਾਨੂੰਨ ਵੀ ਉਹਨਾਂ ਵਾਸਤੇ ਹੀ ਹੈ, ਫਿਰ ਗਰੀਬ ਵਾਸਤੇ ਗਰੀਬ ਵਾਸਤੇ ਕਾਨੂੰਨ ਹੈ। ਘੂਰ ਕੇ ਜਿਹੜਾ ਵੇਖਣਾ ਹੈ ਨਾ, ਇਹ ਵੀ ਗਰੀਬ ਵਾਸਤੇ ਹੀ ਹੋਇਆ। ਬਿਲਕੁਲ। ਇਹ ਸਾਰੇ ਕਾਨੂੰਨ ਗਰੀਬ ਵਾਸਤੇ ਨੇ। ਤੁਹਾਡਾ ਕੀ ਹਾਲ ਹੈ? ਅਮੀਰ ਨੂੰ ਨਾ ਤੇ ਉਹ ਲੱਭਣੀ ਹੈ ਘਾਟ, ਨਾ ਉਹਨੇ ਘੂਰਨਾ ਹੈ। ਯੈਸ ਯੈਸ ਹੈ ਯੈਸ। ਇਹੀ ਗੱਲ ਹੈ ਨਾ ਫਿਰ। ਨਸੀਮ ਸਾਹਿਬ ਕਹਿੰਦੇ ਨੇ ਵੀ ਤੂੰ ਜਿਹੜਾ ਬਲੱਡ ਪ੍ਰੈਸ਼ਰ ਲੋ ਕਰ। ਹਾਂ ਮੈਂ ਕੀ ਕਰਾਂ? ਮੈਂ ਤਾਂ ਕਿ ਬਾਹਰ ਬਰਫ਼ ਦੇ 2-3 ਸੀਟੀਆਂ ਮਾਰਾ ਜਾ ਕੇ, ਠੰਡੇ ਹੋ ਭਾਈ ਜੀ, ਆਪਣਾ ਦਿਮਾਗ ਪਾੜ ਲੋਗੇ। ਅੱਲਾ ਹਾਫਿਜ਼, ਮਿਲਦੇ ਹਾਂ ਇਨਸ਼ਾਅੱਲਾ ਅਗਲੇ ਵਲੌਗ। ਅਗਰ ਗੱਲ ਕੋਈ ਬੁਰੀ ਲੱਗੇ ਤਾਂ ਮਾਜ਼ਰਤ, ਤੇ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ। ਔਰ ਅਗਰ ਕੋਈ ਗੱਲ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਇਆ ਤਾਂ ਪਲੀਜ਼ ਕਮੈਂਟਸ ਕਰੋ। ਕੋਈ ਗੱਲ ਪੁੱਛਣਾ ਚਾਹੁੰਦੇ ਹੋ ਤਾਂ ਵੀ ਦੱਸ ਦਿਓ, ਜਿਹੜੀ ਤੁਸੀਂ ਨਹੀਂ ਬੋਲ ਸਕਦੇ ਮੈਂ ਇਨਸ਼ਾਅੱਲਾ ਬੋਲਾਂਗਾ। ਮੈਂ ਇੱਥੇ ਤੁਹਾਡੇ ਵਾਸਤੇ ਹਾਜ਼ਰ ਹਾਂ। ਅੱਲਾ ਹਾਫਿਜ਼।